ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਅੱਜ ਵਾਸ਼ਿੰਗਟਨ ਡੀਸੀ ਤੋਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਜਨਵਰੀ 2016 6 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੇ ਲਈ ਮਾਫੀ ਵੀ ਚਾਹੁੰਦੇ ਹਾਂ, ਪਰ ਪ੍ਰੋਗਰਾਮ ਮਿਸ ਕਰਨ ਦੀ ਥਾਂ ਤੇ ਇਹ ਬਿਹਤਰ ਹੈ ਕਿ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕੀਤਾ ਜਾਏ। ਜੀ, ਅੱਜ ਮੈਂ ਸਕਾਈਪ ਰਾਹੀਂ ਵਰਜੀਨੀਆ ਸਟੇਟ ਤੋਂ ਦਰਸ਼ਕਾਂ ਦੇ ਰੂਬਰੂ ਹੋ ਰਿਹਾ ਜੀ, ਕਿਉਂਕਿ ਕਿਸੇ ਇੰਪੋਰਟੈਂਟ ਕੰਮ ਕਰਕੇ ਮੈਨੂੰ ਅੱਜ ਇੱਥੇ ਰੁਕਣਾ ਪਿਆ। ਵੀਕਐਂਡ ਫਰਾਈਡੇ ਨਾਈਟ ਪ੍ਰੋਗਰਾਮ ਤੋਂ ਬਾਅਦ ਮੈਂ ਵਾਸ਼ਿੰਗਟਨ ਆ ਗਿਆ ਸੀ, ਕਿਉਂਕਿ ਸੈਚਰਡੇ ਇੱਥੇ ਇੱਕ ਪਪੂਲਰ ਟੀਵੀ ਪ੍ਰੋਗਰਾਮ ਹੈ ਪੈਸ਼ਨ ਫॉर ਟਰੂਥ, ਜਿਸ ਦੇ ਉੱਤੇ ਉਹ ਸਮੇਂ-ਸਮੇਂ ਅੱਡ ਟੌਪਿਕਸ ਦੇ ਉੱਤੇ ਡਿਸਕਸ਼ਨ ਕਰਦੇ ਨੇ। ਔਰ ਇਸ ਵਾਰ ਜਿਹੜੇ ਉਹਨਾਂ ਨੇ 3 ਪੈਨਲ ਡਿਸਕਸ਼ਨਸ ਦੇ ਟੌਪਿਕ ਰੱਖੇ ਹੋਏ ਸਨ ਜਾਂ 3 ਸੈਸ਼ਨ ਸਨ, ਉਹਨਾਂ ਚੋਂ 2 ਜਿਹੜੇ ਡਿਸਕਸ਼ਨ ਸੈਸ਼ਨ ਨੇ ਉਹਨਾਂ 'ਚ ਮੈਨੂੰ ਉਹਨਾਂ ਨੇ ਐਜ਼ ਏ ਪੈਨਲਿਸਟ ਰੱਖਿਆ ਹੋਇਆ ਸੀ। ਸੋ ਉਹ ਕਾਫੀ ਦਿਲਚਸਪ ਡਿਬੇਟ ਹੁੰਦੀ ਹੈ। ਉਹਦੇ 'ਚ ਸੀਨੀਅਰ ਆਫੀਸ਼ੀਅਲ ਕੋਈ ਵਾਈਟ ਹਾਊਸ ਤੇ ਰਹੇ ਨੇ, ਕੋਈ ਥਿੰਕ ਟੈਂਕ ਦਾ ਹਿੱਸਾ ਹੈ, ਕੋਈ ਹੋਰ ਰਾਈਟ ਵਿੰਗਰ ਨੇ। ਸੋ ਉਹ ਅਸੀਂ ਕੋਸ਼ਿਸ਼ ਵੀ ਕਰਾਂਗੇ ਇਸ ਵਾਰ ਜਿਹੜੇ ਪੈਸ਼ਨ ਫॉर ਟਰੂਥ ਟੀਵੀ ਰਨ ਕਰਦੇ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਜੇ ਅਸੀਂ ਜਦੋਂ ਪ੍ਰੋਗਰਾਮ ਇਹ ਰਿਲੇ ਹੋਣਾ ਹੈ ਉਸ ਤੋਂ ਬਾਅਦ ਅਸੀਂ ਬਾਰਡਰਿੰਗ ਕਰ ਸਕੀਏ ਕਿ ਟੀਵੀ 84 ਦੇ ਉੱਤੇ ਵੀ ਉਹ ਆਲਮੋਸਟ ਅੱਧੇ ਘੰਟੇ ਦਾ ਇੱਕ ਸੈਸ਼ਨ ਹੁੰਦਾ ਹੈ, ਉਸ ਨੂੰ ਅਸੀਂ ਦਿਖਾ ਸਕੀਏ ਤਾਂ ਕਿ ਸਾਡੇ ਦਰਸ਼ਕ ਤੇ ਸਰੋਤੇ ਕਿ ਮੇਨ ਸਟ੍ਰੀਮ ਅਮਰੀਕਨ ਇਸ਼ੂਜ਼ ਕੀ ਨੇ। ਜਿਵੇਂ ਜਿਹੜੇ ਇਸ਼ੂ 2 ਡਿਸਕਸ਼ਨ ਦੇ ਵਿੱਚ ਆਏ, ਇੱਕ ਡਿਸਕਸ਼ਨ ਦੇ ਵਿੱਚ ਖਾਸ ਤੌਰ ਤੇ ਜਿਵੇਂ ਜਿਹਨੂੰ ਅਸੀਂ ਟੀਵੀ 84 ਲਈ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਸਾਊਥ ਕੋਰੀਆ ਦੇ ਵਿੱਚ ਜਿਹੜੀਆਂ 2 ਲੱਖ ਤੋਂ ਜ਼ਿਆਦਾ ਔਰਤਾਂ ਦੀ ਗੱਲ, ਜਿਨ੍ਹਾਂ ਦੇ ਵਿੱਚ ਜਾਪਾਨੀ, ਇੰਡੋਨੇਸ਼ੀਅਨ, ਫਿਲੀਪੀਨਸ ਦੀਆਂ ਔਰਤਾਂ ਦੀ ਗੱਲ ਹੁੰਦੀ ਹੈ, ਪਰ ਜਾਪਾਨ ਨੇ ਇੱਕ ਜਿਹੜਾ ਹੈ ਉਹ ਉਹਨਾਂ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਹੈ ਜਿਹਦੇ ਥੱਲੇ ਉਹਨਾਂ ਨੇ ਮੁਆਫੀ ਮੰਗੀ। ਕਿਵੇਂ 2 ਲੱਖ ਔਰਤਾਂ ਨੂੰ ਐਜ਼ ਏ ਕੰਫਰਟ women ਯੂਜ਼ ਕੀਤਾ ਗਿਆ ਸੀ, ਕੰਫਰਟ ਗਰਲਸ ਡਿਊਰਿੰਗ ਦਾ ਸੈਕੰਡ ਵਰਲਡ ਵਾਰ। ਔਰ ਉਸ ਦੇ ਨਾਲ ਰਿਲੇਟਡ ਕਿ ਫਿਰ ਕਿਵੇਂ ਦੁਨੀਆ ਭਰ ਦੇ ਵਿੱਚ ਅੱਜ ਵੀ ਜੋ ਕੁਝ ਮਿਡਲ ਈਸਟ ਦੇ ਵਿੱਚ ਹੋ ਰਿਹਾ ਹੈ, ਉਹ ਭਾਵੇਂ ਜਜ਼ਬੀ ਟ੍ਰਾਈਬ ਦੀਆਂ ਔਰਤਾਂ ਹੋਣ ਜਾਂ ਜਿੱਥੇ ਵੀ ਵਾਰ ਕ੍ਰਾਈਮਸ ਦੇ ਵਿੱਚ ਪਹਿਲਾ ਨਿਸ਼ਾਨਾ ਜਿਹੜਾ ਉਹ ਔਰਤਾਂ ਬਣਦੀਆਂ ਨੇ। ਸੋ ਇੱਕ ਮੇਨ ਟੌਪਿਕ ਉਹਦੇ ਨਾਲ ਰਿਲੇਟਡ ਹੀ ਫਿਰ ਕਿ ਜਿਹੜੀ ਅਮਰੀਕਾ ਦੇ ਵਿੱਚ ਇੱਕ ਵੱਡੀ ਡਿਬੇਟ ਹੈ ਔਰ ਵਾਸ਼ਿੰਗਟਨ ਪੋਸਟ 'ਚ ਇਸ ਨਾਲ ਸੰਬੰਧਿਤ ਬੜੀ ਡਿਟੇਲ ਜਾਣਕਾਰੀ ਸੀ ਕਿ ਕਿਵੇਂ ਉਹ ਜਾਰਜੀਆ ਹੋਏ, ਓਹਾਇਓ ਹੋਏ ਜਾਂ ਨਿਊਯਾਰਕ ਹੋਏ, ਪਿਛਲੇ ਪੀਰੀਅਡ ਇੱਕ ਟੌਪਿਕ ਕਿਵੇਂ ਜਿਹੜੀ ਪੁਲਿਸ ਹੈ ਉਹ ਟਾਰਗੇਟ ਕਰਦੀ ਹੈ, ਜਿਹਦੇ 'ਚ ਖਾਸ ਤੌਰ ਤੇ ਬਲੈਕ ਯੂਥ ਜਾਂ ਬਲੈਕ ਕੋਈ ਵੀ ਮਾਰੇ ਜਾਂਦੇ ਨੇ, ਪੂਰੀ ਪ੍ਰੀਕਾਸ਼ਨ ਨਹੀਂ ਲਈ ਜਾਂਦੀ। ਉਹਦੀ ਘਟਨਾ ਜਿਹੜੀ ਪਿਛਲੇ ਦਿਨਾਂ 'ਚ ਓਹਾਇਓ 'ਚ ਹੋਈ ਕਿ ਕਿਵੇਂ ਇੱਕ 12 ਸਾਲਾਂ ਦਾ ਕਾਲਾ ਬੱਚਾ ਜਿਹੜਾ ਇੱਕ ਪਾਰਕ ਦੇ ਵਿੱਚ ਟੌਏ ਗਨ ਦੇ ਨਾਲ ਖੇਲ ਰਿਹਾ ਸੀ ਔਰ ਕਿਸੇ ਨੇ ਜਿਹੜਾ ਉਹ ਪੁਲਿਸ ਨੂੰ ਇਨਫੋਰਮ ਕੀਤਾ, ਉਹਨਾਂ ਦੀ ਗੱਡੀ ਆਈ, ਸਿੱਧੀ ਪਾਰਕ 'ਚ ਆ ਕੇ ਔਰ ਉਹਨੂੰ ਜਿਹੜਾ ਉਹ ਸ਼ਾਟ ਡੈਡ ਕੀਤਾ। ਹਾਲਾਂਕਿ ਪੁਲਿਸ ਆਫੀਸਰ ਨੂੰ ਈਵਨ ਜੂਰੀ ਨੇ ਵੀ ਬਾਅਦ ਦੇ ਵਿੱਚ ਕੋਈ ਉਸ ਦੇ ਉੱਤੇ ਗ੍ਰੈਂਡ ਜੂਰੀ ਨੇ ਟ੍ਰਾਇਲ ਨਹੀਂ ਕੀਤਾ। ਫਿਰ ਇਹ ਕਿਹਾ ਗਿਆ ਜੀ ਭਾਵੇਂ ਉਹ 12 ਸਾਲਾਂ ਦਾ ਸੀ, ਉਹ 18 ਸਾਲਾਂ ਦਾ ਲੱਗਦਾ ਸੀ। ਜਦੋਂ ਪੁਲਿਸ ਆਫੀਸਰ ਨੇ ਉਹਨੂੰ ਕਿਹਾ ਕਿ ਵੀ ਉਹ ਆਪਣਾ ਹੱਥ ਉੱਪਰ ਚੁੱਕੇ ਤੇ ਉਹਨੇ ਆਪਣੀ ਵੇਸਟ ਆਪਣੀ ਕਮਰ ਦੇ ਆਲੇ ਦੁਆਲੇ ਹੱਥ ਮਾਰਿਆ ਜਿਵੇਂ ਕਿ ਉਹ ਗਨ ਕੋਈ ਹੋਰ ਕੱਢਣ ਲੱਗਿਆ ਔਰ ਇਵੇਂ ਮਾਰਿਆ ਗਿਆ। ਸੋ ਇਸ ਕਿਸਮ ਦੇ ਕੇਸ ਆਏ ਨੇ ਕਿ ਪਿਛਲੇ ਦਹਾਕੇ ਦੇ ਵਿੱਚ ਹਜ਼ਾਰਾਂ ਇਸ ਕਿਸਮ ਦੀਆਂ ਸ਼ੂਟਿੰਗਸ ਪੁਲਿਸ ਨੇ ਕੀਤੀਆਂ, ਪਰ 85 ਦੇ ਕਰੀਬ ਪੁਲਿਸ ਆਫੀਸਰ ਚਾਰਜ ਹੋਏ। ਉਹਨਾਂ ਚੋਂ ਵੀ ਸ਼ਾਇਦ 32 ਜਾਂ 33 ਜਿਹੜੇ ਨੇ ਉਹਨਾਂ ਨੂੰ ਦੋਸ਼ੀ ਮੰਨਿਆ ਗਿਆ। ਸੋ ਇਹ ਇੱਕ ਮੇਨ ਇਸ਼ੂ ਹੈ ਵੀ ਕੀ ਇਹ ਇੱਕ ਰੇਸ਼ੀਅਲ ਓਵਰਟੋਨ ਜਿਹੜੀ ਬਰਾਬਰ ਚੱਲ ਰਹੀ ਹੈ ਜਾਂ ਪੁਲਿਸ ਵਾਲਿਆਂ ਦੀ ਟ੍ਰੇਨਿੰਗ
ਇਸ ਕਿਸਮ ਦੀ ਹੈ ਵੀ ਟੋਟਲੀ ਉਹ ਇਨਸੈਂਸਿਟਿਵ ਨੇ, ਦੇ ਗੋ ਬਾਈ ਦਾ ਬੁੱਕ ਜਿਵੇਂ ਕਿਹਾ ਜਾਂਦਾ ਹੈ, ਜਾਂ ਉਹਨਾਂ ਦੇ ਅੰਦਰ ਜੇ ਦੂਜੇ ਪਾਸੇ ਜਿਹੜਾ ਵਿਕਟਮ ਹੈ ਉਹ ਗੋਰਾ ਹੋਏ ਤਾਂ ਉਹਨਾਂ ਦਾ ਬਿਹੇਵੀਅਰ ਡਿਫਰੈਂਟ ਹੁੰਦਾ ਹੈ, ਤੇ ਜੇ ਕੋਈ ਕਲਰਡ ਹੋਏ ਤੇ ਉਹ ਡਿਫਰੈਂਟ ਹੁੰਦਾ। ਸੋ ਇੱਕ ਬੜਾ ਇੰਟਰਸਟਿੰਗ ਟੌਪਿਕ ਹੈ ਜਿਹਦੇ ਤੇ ਮੈਂ ਆਪਣੀ ਟੇਕ ਵੀ ਦਿੱਤੀ ਹੈ। ਔਰ ਦੂਸਰਾ ਟੌਪਿਕ ਜਿਸ ਨਾਲ ਸਾਡੇ ਪੰਜਾਬ ਦਾ ਸੰਬੰਧ ਸੀ ਸਿੱਧੇ ਤੌਰ ਤੇ ਕਿ ਕਿਵੇਂ ਰਿਲੀਜੀਅਸ ਫਰੀडम ਜਿਹੜੀ ਹੈ ਉਹ ਕਰਵ ਹੋ ਰਹੀ ਹੈ। ਇਕਨੋਮਿਸਟ ਨੇ ਇੱਕ ਆਰਟੀਕਲ ਲਿਖਿਆ ਸਰਬੱਤ ਖਾਲਸਾ, ਉਸ ਤੋਂ ਬਾਅਦ ਦੇਸ਼ ਤੋਂ ਦੀ ਗੱਲ ਔਰ ਜੋ ਪੰਜਾਬ ਦਾ ਮਾਹੌਲ ਹੈ, ਔਰ ਉਸ ਦੇ ਵਿੱਚ ਵੀ ਇੱਕ ਪੂਰਾ ਪੈਨਲ ਸੀ, 5 ਪੈਨਲਿਸਟ ਦਾ। ਉਸ ਦੇ ਵਿੱਚ ਵੀ ਜਿਹੜੀ ਮੇਰੀ ਟੇਕ ਹੈ ਉਹ ਸਿੱਖ ਪਰਸਪੈਕਟਿਵ ਤੋਂ ਸੀ। ਸੋ ਸੈਟਰਡੇ ਦੀ ਮੇਨ ਇਵੈਂਟ ਤਾਂ ਇਹੀ ਸੀ। ਸੰਡੇ 2 ਇਵੈਂਟਸ ਪਲਾਨਡ ਸਨ, ਜਿਨ੍ਹਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਮੈਨੇਸਸ, ਜਿੱਥੇ ਕਿ ਕਿਉਂਕਿ ਅਸੀਂ ਪਿਛਲੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਨਹੀਂ ਸੀ ਡਿਸਕਸ ਕਰ ਸਕੇ, ਮੈਨੂੰ ਸੀ ਵੀ ਇਸ ਹਫਤੇ ਨੈਕਸਟ ਵੀਕ ਦੀ ਬਿਗਨਿੰਗ 'ਚ ਕਰਾਂਗੇ, ਕਿ ਬਾਪੂ ਸੂਰਤ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਲਗਭਗ 1 ਸਾਲ ਪਹਿਲਾਂ ਜਿਹੜਾ ਉਹ ਆਪਣਾ ਵਰਤ ਸ਼ੁਰੂ ਕੀਤਾ ਸੀ, 1 ਸਾਲ ਉਹ ਪੂਰਾ ਹੋ ਗਿਆ ਜੀ। ਬੇਸ਼ੱਕ ਇਸ 1 ਸਾਲ ਦੇ ਪੀਰੀਅਡ 'ਚ ਅੱਧੇ ਤੋਂ ਜ਼ਿਆਦਾ ਸਮਾਂ ਉਹਨਾਂ ਨੂੰ ਫੋਰਸ ਫੀਡ ਕੀਤਾ ਗਿਆ, ਉਹਨਾਂ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਕਦੇ ਦਿਆਨੰਦ ਮੈਡੀਕਲ ਕਾਲਜ ਹਸਪੀਟਲ 'ਚ ਰੱਖਿਆ, ਕਦੇ PGI ਚੰਡੀਗੜ੍ਹ ਰੱਖਿਆ। ਪਰ ਇਹਦੇ ਬਾਵਜੂਦ ਵੀ ਕਿ ਉਹਨਾਂ ਦੀ ਇਸ ਸਾਰੀ ਕਮਿਟਮੈਂਟ ਨੂੰ ਕਮਜ਼ੋਰ ਕਰਨ ਦੇ ਲਈ ਜਦੋਂ ਉਹ ਉਹਨਾਂ ਦੇ ਚਾਰਜ ਹੁੰਦੇ ਨੇ, ਉਹਨਾਂ ਨੂੰ ਖਾਂਦਿਆਂ ਵੀ ਦਿਖਾ ਦਿੱਤਾ ਜਾਂਦਾ ਹੈ, ਜਾਂ ਉਹਨਾਂ ਨੂੰ ਜਿਹੜਾ ਇਵੇਂ ਸ਼ੋਅ ਕੀਤਾ ਜਾਂਦਾ ਹੈ ਕਿ ਜਿਵੇਂ ਇਸ ਦੇ ਵਿੱਚ ਸੱਚਾਈ ਨਹੀਂ ਹੈ, ਕਿ ਉਹ ਓਰਲ ਇਨਟੇਕ ਨਹੀਂ ਕਰ ਰਹੇ। ਸਾਡੇ ਲਈ ਇਹ ਗੱਲਾਂ ਕੋਈ ਇੰਨੀ ਅਹਿਮੀਅਤ ਨਹੀਂ ਰੱਖਦੀਆਂ। ਅਸੀਂ ਸਮਝਦੇ ਹਾਂ ਵੀ ਸਾਡੇ ਲਈ ਅਹਿਮੀਅਤ ਉਹਨਾਂ ਦਾ ਜਿਹੜਾ ਇਸ਼ੂ ਹੈ ਜਿਸ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ, ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ। ਔਰ ਇਸ 1 ਸਾਲ ਪੂਰੇ ਹੋਣ ਤੇ ਇਸ ਇਸ਼ੂ ਦੇ ਉੱਤੇ ਹਾਈਲਾਈਟ ਕਰਦੇ ਆ ਗੁਰਦੁਆਰਾ ਸਾਹਿਬ ਮੈਨੇਸਸ ਦੇ ਵਿੱਚ ਇੱਕ ਵਿਸ਼ੇਸ਼ ਜਿਹੜਾ ਇਸ ਦੀਵਾਨ ਨੂੰ ਸਮਰਪਿਤ ਜਿਹੜਾ ਉਹਨਾਂ ਨੇ ਸਮਾਗਮ ਰੱਖਿਆ ਸੀ, ਜਿਸ ਬੋਲਣ ਦੇ ਲਈ ਮੈਨੂੰ ਵੀ ਸੱਦਿਆ ਗਿਆ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਜਿੱਥੇ ਜੋ ਚੱਲ ਰਿਹਾ ਉਸ ਦਾ ਜ਼ਿਕਰ ਕੀਤਾ, ਔਰ ਉੱਥੇ ਮੈਂ ਇਹ ਗੱਲ ਬਾਰ-ਬਾਰ ਕਹਿੰਦਾ ਵੀ ਬਹੁਤ ਵਾਰ ਹੁਣ ਅੱਜ ਕੱਲ੍ਹ ਵਾਇਰਲ ਫਲੂ ਚੱਲ ਰਿਹਾ, ਮੈਂ ਵੀ ਉਸ ਦਾ ਸ਼ਿਕਾਰ ਹੋਇਆ ਪਿਛਲੇ ਹਫ਼ਤੇ। ਹੁਣ ਉਹਦੇ 'ਚ ਜੇ ਨਿਛਾਂ ਵੀ ਆਉਂਦੀਆਂ ਨੇ, ਉਸ ਦੇ ਵਿੱਚ ਗਲਾ ਵੀ ਤੁਹਾਡਾ ਦੁਖਦਾ ਹੈ ਜਾਂ ਤੁਹਾਡਾ ਨੱਕ 'ਚੋਂ ਪਾਣੀ ਵੀ ਵਗਦਾ ਹੈ, ਪਰ ਇਹ ਸਿੰਪਟਮ ਨੇ ਉਸ ਬਿਮਾਰੀ ਦੇ। ਜੇ ਅਸੀਂ ਕਿਸੇ ਨੂੰ ਨਿਛਾਂ ਗਿਣਨ ਤੇ ਲਾ ਦਈਏ ਵੀ ਮਿੰਟ ਦੇ ਵਿੱਚ ਕਿੰਨੀਆਂ ਆਈਆਂ ਜਾਂ ਹੋਰ ਖਾਂਸੀ ਕਿੰਨੀ ਵਾਰੀ ਕੀਤੀ, ਤੇ ਇਹ ਕੋਈ ਨਹੀਂ ਹੈ। ਉਹਦਾ ਰੀਜ਼ਨ ਜਿਹੜਾ ਉਹ ਫਲੂ ਹੈ, ਵਾਇਰਲ ਹੈ ਜਾਂ ਬੈਕਟੀਰੀਅਲ ਹੈ। ਜੇ ਸਟ੍ਰੈਪਟੋਕੋਕਸ ਨਾਲ ਜੁੜਿਆ ਹੈ ਫਿਰ ਐਂਟੀਬਾਇਓਟਿਕ ਕੰਮ ਕਰੇਗੀ, ਜੇ ਵਾਇਰਲ ਹੈ ਕੰਮ ਨਹੀਂ ਕਰੇਗੀ। ਸੋ ਜ਼ਾਹਰ ਹੈ ਵੀ ਇੱਕ ਪਾਸਾ ਸਿੰਪਟਮਸ ਦੀ ਗੱਲ ਹੁੰਦੀ ਹੈ, ਇੱਕ ਉਹਦਾ ਬੇਸਿਕ ਜਿਹੜਾ ਕਾਜ਼ ਹੈ, ਉਹਦਾ ਡਾਇਗਨੋਸਿਸ ਹੈ ਵੀ ਉਹ ਕੀ ਹੈ, ਟ੍ਰੀਟਮੈਂਟ ਉਹਦੇ ਨਾਲ ਜੁੜੀ ਹੁੰਦੀ ਹੈ। ਸੋ ਅਸੀਂ ਜਿੱਥੇ ਬਾਪੂ ਸੂਰਤ ਸਿੰਘ ਹੋਰਾਂ ਦੀ ਭਾਵਨਾ ਔਰ ਉਹਨਾਂ ਦੀ ਕਮਿਟਮੈਂਟ, ਜਿਹਦੇ ਥੱਲੇ ਇੱਕ 83 ਸਾਲਾ ਉਸ ਬਜ਼ੁਰਗ ਨੇ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਹੁੰਦਿਆਂ ਹੋਇਆ ਵੀ ਇੱਥੋਂ ਦਾ ਸੁੱਖ ਆਰਾਮ ਛੱਡ ਕੇ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਹੈ ਉਹ ਭੁੱਖ ਹੜਤਾਲ ਕੀਤੀ। ਹਾਲਾਂਕਿ ਮੈਂ ਕਿਹਾ ਆਪਣੀ ਪ੍ਰੈਜੈਂਟੇਸ਼ਨ ਕਿ ਮੈਨੂੰ ਉਹ ਮਿਲੇ ਸਨ ਨਵੰਬਰ ਦੇ, ਉਸ ਤੋਂ ਪਹਿਲਾਂ ਜਿਹੜਾ ਨਗਰ ਕੀਰਤਨ ਹੁੰਦਾ ਯੂਨੀਵਰਸਿਟੀ, ਉਹਨਾਂ ਨੇ ਆਪਣੀ ਚਾਹਨਾ ਦੱਸੀ ਸੀ ਕਿ ਉਹ ਇਹ ਕਰਨਾ ਚਾਹੁੰਦੇ ਨੇ। ਮੈਂ ਆਪਣੇ ਇਤਿਹਾਸਿਕ ਪਰਸਪੈਕਟਿਵ ਤੋਂ ਜਾਂ ਜਿਸ ਕਿਸਮ ਦਾ ਇਹਨਾਂ ਦਾ ਹਕੂਮਤੀ ਨਿਜ਼ਾਮ ਹੈ, ਮੈਂ ਆਪਣੇ ਵਿਊ ਵੀ ਦਿੱਤੇ ਸੀ, ਪਰ ਫਿਰ ਵੀ ਉਹਨਾਂ ਨੇ ਸਿਰਲ ਰੱਖਿਆ, ਗੱਲ ਅੱਗੇ ਪੂਰੀ ਇਸ਼ੂ ਦੇ ਉੱਤੇ ਫੋਕਸ ਹੋਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਅੱਜ ਹੀ ਜਸਪਾਲ ਸਿੰਘ ਮਨਪੁਰਾ ਨਾਲ ਵੀ ਗੱਲ ਹੋ ਰਹੀ ਸੀ, ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ TV 84 ਨਿਊਜ਼ ਦੇ ਵਿੱਚ ਉਹ ਇਸ ਇਸ਼ੂ ਤੇ ਗੱਲਬਾਤ ਕਰਨਗੇ ਕਿ ਕੀ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੈ, ਸਿਆਸੀ ਕੈਦੀ, ਉਹ ਕਿੰਨਾ ਕੁ ਸਫਲ ਰਿਹਾ। ਕਿਉਂਕਿ ਖਬਰਾਂ ਇਧਰੋਂ ਉਧਰੋਂ ਤਾਂ ਹੁੰਦੀਆਂ ਨੇ। ਇੱਕ ਖਬਰ ਆ ਗਈ ਜੀ 25 ਸਾਲ ਬਾਅਦ ਵਰਿਆਮ ਸਿੰਘ UP ਜੇਲ੍ਹ ਚੋਂ ਰਿਹਾ ਹੋਏ, ਜਾਂ ਫਲਾਣੇ ਪੈਰੋਲ ਤੇ ਆ ਗਏ, ਜਾਂ ਕਰਨਾਟਕਾ ਚੋਂ ਫਲਾਣੇ ਆ ਗਏ, ਜਾਂ ਪੰਜਾਬ ਵਾਲਿਆਂ ਨੇ ਵੀ 2-3 ਜਿਹੜੇ ਨੇ ਉਹ ਛੱਡੇ ਨੇ ਪੈਰੋਲ ਦੇ ਉੱਤੇ। ਇਹ ਭਾਵੇਂ ਸਿੱਧੇ ਤੌਰ ਦੇ ਉੱਤੇ ਇਸ ਸਿਆਸੀ ਉਹਨਾਂ ਦੀ ਜਿਹੜੀ ਇਸ ਲਾਈਨ ਦੇ ਉੱਤੇ ਉਹਨਾਂ ਨੇ ਜਿਵੇਂ ਵਰਤ ਰੱਖਿਆ ਉਹਦਾ ਹੀ ਨਤੀਜਾ ਹੈ, ਪਰ ਸਰਕਾਰਾਂ ਸਿੱਧੇ ਤੌਰ ਤੇ ਕ੍ਰੈਡਿਟ ਨਹੀਂ ਦਿੰਦੀਆਂ। ਸੋ ਅਸੀਂ ਜਸਪਾਲ ਸਿੰਘ ਮਨਪੁਰ ਹੋਰਾਂ ਤੋਂ ਜਾਣਨਾ ਵੀ ਚਾਹਾਂਗੇ ਉਸ ਪ੍ਰੋਗਰਾਮ 'ਚ ਕਿ ਵੀ ਜਿਵੇਂ ਉਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ ਸਿਆਸੀ ਕੈਦੀਆਂ ਦੀ ਲਿਸਟ ਦਿੱਤੀ ਸੀ,
ਕਿੰਨੇ ਰਿਹਾ ਹੋਏ ਨੇ, ਕਿੰਨੇ ਰਹਿ ਗਏ ਨੇ। ਪਰ ਇਸ ਦੀਵਾਨ ਦੇ ਵਿੱਚ ਸਾਡਾ ਫੋਕਸ ਇਸ ਗੱਲ ਦੇ ਉੱਤੇ ਹੀ ਸੀ ਕਿ ਜਿੱਥੇ ਅਸੀਂ ਜਿਹੜੇ ਕਰੰਟ ਇਸ਼ੂਜ਼ ਨੇ ਪੰਜਾਬ ਦੇ ਡੇ ਟੂ ਡੇ, ਉਹਦੇ ਤੇ ਵੀ ਆਪਣੀ ਜਿਹੜੀ ਹੈ ਉਹ ਟਿੱਪਣੀ ਕਰਦੇ, ਪਰ ਕੁੱਲ ਮਿਲਾ ਕੇ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਬਾਬਾ ਫਰੀਦ ਦੀ ਬਾਣੀ ਰਾਹੀਂ ਅਸੀਂ ਯਾਦ ਕਰਦੇ ਹਾਂ, ਜੀ ਫਰੀਦਾ ਬਾਰ ਭਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਦੇ। ਸੋ ਸਾਨੂੰ ਅਲਟੀਮੇਟਲੀ ਇਹ ਗੁਲਾਮੀ ਦੇ ਸੰਗਲ ਕੱਟਣੇ ਪੈਣੇ ਨੇ। ਤਦੋਂ ਤੱਕ ਅਸੀਂ ਸਿਰਫ ਸਿੰਪਟਮਸ ਦਾ ਜਾਂ ਲੱਛਣਾਂ ਦਾ ਹੀ ਜ਼ਿਕਰ ਕਰਾਂਗੇ। ਸਾਨੂੰ ਅਲਟੀਮੇਟਲੀ ਜਿਹੜਾ ਇਲਾਜ ਹੈ ਉਹ ਕਰਨਾ ਪਏਗਾ, ਔਰ ਇਸ ਗੁਲਾਮੀ ਦੇ ਸੰਗਲ ਕੱਟਣਾ ਹੀ ਇਹਦਾ ਪਰਮਾਨੈਂਟ ਸੋਲੂਸ਼ਨ ਹੈ। ਸੋ ਦੁਪਹਿਰ ਦੇ ਦੀਵਾਨ ਤੋਂ ਬਾਅਦ ਸ਼ਾਮ ਨੂੰ ਇੱਕ ਪ੍ਰੋਗਰਾਮ ਜਿਹੜਾ ਇੱਥੇ ਮੈਸੋਨਿਕ ਲੌਜ ਦੇ ਵਿੱਚ ਸਾਡੇ ਵੈਲ ਵਿਸ਼ਰਸ ਐਡਮਾਇਰਰਸ ਨੇ ਰੱਖਿਆ ਹੋਇਆ ਸੀ, ਮੈਟਰੋਪੋਲੀਟਨ ਦੇ ਡਿਫਰੈਂਟ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਸੰਗਤ ਵੀ ਔਰ ਇੰਡੀਵਿਜੂਅਲਸ ਵੀ ਉਹ ਸਾਲ ਦੇ ਵਿੱਚ ਇੱਕ ਵਾਰ ਖਾਲਿਸਤਾਨ ਫੇਅਰ ਸੈਂਟਰ ਨੂੰ ਸਮਰਪਿਤ ਪ੍ਰੋਗਰਾਮ ਕਰਦੇ ਨੇ। ਔਰ ਉਸ ਦੇ ਵਿੱਚ ਵੀ ਜਿਹੜੇ ਨੇ ਉਹ ਇੱਕ ਪਰਿਵਾਰਕ ਗੈਟ ਟੂਗੈਦਰ ਹੁੰਦਾ ਹੈ, ਜਿਸ ਦੇ ਵਿੱਚ ਜਿਹੜਾ ਲਗਭਗ 2-2.5 ਘੰਟੇ ਉਹ ਪ੍ਰੋਗਰਾਮ ਚੱਲਿਆ। ਯੰਗਸਟਰਸ, ਬੱਚੇ ਬੱਚੀਆਂ ਜਿਨ੍ਹਾਂ ਚੋਂ ਬਹੁਤ ਸਾਰੇ ਸਾਡੇ ਹੱਥਾਂ 'ਚ ਜੰਮੇ ਨੇ, ਇਸ ਸ਼ਹਿਰ 'ਚ ਹੁੰਦੇ ਆ। ਕਿਸੇ ਨੇ ਕਵਿਸ਼ਰੀ ਪਰਫਾਰਮ ਕੀਤੀ, ਕਿਸੇ ਨੇ ਜਿਹੜੀਆਂ ਨੇ ਉਹ ਬੜੀਆਂ ਭਾਵਪੂਰਤ ਸਪੀਚਸ ਕੀਤੀਆਂ। ਔਰ ਇਵੈਂਚੁਅਲੀ ਇਹ ਇੱਕ ਆਨਰ ਹੁੰਦਾ ਹੈ ਜਿੱਥੇ ਕਿ ਬੰਦਾ ਬੈਠ ਕੇ ਮਹਿਸੂਸ ਕਰਦਾ ਹੈ ਕਿ ਇਹਦੇ ਬਾਵਜੂਦ ਕਿ 25 ਸਾਲ ਲੰਘ ਗਏ ਨੇ, ਬਹੁਤ ਸਾਰੇ ਮੌਕਾ ਪ੍ਰਸਤ ਵੀ ਜਿਹੜੇ ਨੇ ਉਹ ਖਾਲਿਸਤਾਨੀ ਬੈਂਡ ਵੈਗਨ ਤੋਂ ਉਤਰੇ, ਕੋ ਕਿਤੇ ਗਿਆ, ਕੋ ਕਿਤੇ ਗਿਆ, ਪਰ ਇਹਦੇ ਬਾਵਜੂਦ ਸਾਡੇ ਇਸ ਵਾਸ਼ਿੰਗਟਨ ਮੈਟਰੋ ਏਰੀਆ 'ਚ, ਔਰ ਇਹ ਮੈਂ ਕੱਲ ਦੇ ਸਮਾਗਮ ਨੂੰ ਐਡਰੈਸ ਕਰਦੇ ਵੀ ਕਿਹਾ ਸੀ ਕਿ ਬਹੁਤ ਵਾਰ ਸਾਡੀ ਜਿਹੜੀ ਇਨਸਾਨੀ ਫਿਤਰਤ ਹੁੰਦੀ ਹੈ ਉਹ ਗਲਾਸ ਅੱਧਾ ਖਾਲੀ ਦੇਖਣ ਦੀ ਹੁੰਦੀ ਹੈ, ਪਰ ਮੈਂ ਆਪਟੀਮਿਸਟ ਹਾਂ ਔਰ ਮੈਂ ਹਮੇਸ਼ਾ ਗਲਾਸ ਅੱਧਾ ਭਰਿਆ ਦੇਖਦਾ। ਸੋ ਮੈਂ ਇਹ ਸਮਝਦਾ ਕਿ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਇੰਨੀਆਂ ਰੁਕਾਵਟਾਂ ਦੇ ਬਾਵਜੂਦ, ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ, ਇੰਨੀ ਮਿਸ ਇਨਫੋਰਮੇਸ਼ਨ ਮੂਵਮੈਂਟ ਬਾਰੇ ਜਾਂ ਜਿਹੜੇ ਇੰਡੀਵਿਜੂਅਲਸ ਇਸ ਪਾਸੇ ਤੁਰੇ ਹੁੰਦੇ ਨੇ ਈਵਨ ਸਾਡੇ ਪ੍ਰਤੀ ਜਿਸ ਕਿਸਮ ਦਾ ਇੱਕ ਵਿਰੋਧ ਉਸ ਕਿਸਮ ਦੇ ਜਿਹੜੇ ਟੌਂਟ ਪਟੌਟਾਂ ਨੇ ਜਾਰੀ ਰੱਖਿਆ ਹੈ, ਹੁਣ ਉਹਨਾਂ ਕੋਲ ਫੇਸਬੁੱਕ ਜਾਂ ਦੂਜੇ ਜ਼ਰੀਏ ਨੇ, ਲੇਕਿਨ ਇਹਦੇ ਬਾਵਜੂਦ ਇੱਕ ਕਨਸਟੈਂਟ ਜਿਹੜੀ ਸਪੋਰਟ ਹੈ ਖਾਲਿਸਤਾਨ ਦੇ ਕੌਜ਼ ਨੂੰ, ਉਹ ਜਿਹੜੀ ਸਾਨੂੰ ਮਿਲੀ ਹੈ, ਉਸ ਦੇ ਲਈ ਅਸੀਂ ਸ਼ੁਕਰਗੁਜ਼ਾਰੀ ਦਾ ਇਜ਼ਹਾਰ ਕਰਦੇ। ਔਰ ਕੁੱਲ ਮਿਲਾ ਕੇ ਕੱਲ ਦੀ ਸ਼ਾਮ ਜਿਹੜੀ ਲਗਭਗ 2.5-3 ਘੰਟੇ ਦਾ ਪ੍ਰੋਗਰਾਮ ਐਕਸਕਲੂਸਿਵਲੀ, ਜਿਹਦੇ ਚ ਬਾਕੀ ਜਿਹੜੇ ਨੁਮਾਇੰਦੇ ਵੀ ਸਨ ਅੱਡ-ਅੱਡ ਥਾਵਾਂ ਤੋਂ ਆਏ ਹੋਏ, ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ। ਸੋ ਸਾਡੇ ਲਈ ਕਾਈਂਡ ਆਫ ਐਡਰਨਲਿਨ ਵੀ ਹੁੰਦਾ ਹੈ ਕਿ ਜਦੋਂ ਐਡਰਨਲਿਨ ਬਲੱਡ ਦੇ ਵਿੱਚ ਹੁੰਦੀ ਹੈ ਤੇ ਫਿਰ ਭਾਵੇਂ ਤੁਸੀਂ ਥੋੜੇ ਬਹੁਤ ਸੁਸਤਾ ਵੀ ਰਹੇ ਹੋ ਜਾਂ ਸੁਸਤ ਵੀ ਹੋ, ਤੇ ਉਹ ਤੁਹਾਨੂੰ ਜਿਹੜਾ ਹੈ ਉਹ ਪੂਰਾ ਜੋਸ਼ ਦੇ ਵਿੱਚ ਲਿਆਂਦੀ ਹੈ। ਸੋ ਮੈਂ ਸ਼ੁਕਰਗੁਜ਼ਾਰ ਵੀ ਹਾਂ ਔਰ ਅਸੀਂ ਕੋਸ਼ਿਸ਼ ਕਰਾਂਗੇ। ਹਾਲਾਂ ਮੈਨੂੰ ਆਸ ਨਹੀਂ ਸੀ ਕਿ ਵੀ ਇਹ ਪ੍ਰੋਗਰਾਮ ਇਸ ਕਿਸਮ ਦੇ ਫਾਰਮੈਟ 'ਚ ਉਭਰੇਗਾ, ਅਦਰਵਾਈਜ਼ ਅਸੀਂ ਜ਼ਰੂਰ TV 84 ਲਈ ਉਹਨੂੰ ਲਾਈਵ ਜਾਂ ਰਿਕਾਰਡਡ ਕਵਰ ਕੀਤਾ ਹੁੰਦਾ। ਹਾਲਾਂਕਿ ਕੁਝ ਸੱਜਣ ਜਿਹੜੇ ਹੋਰ ਚੈਨਲਸ ਨਾਲ ਸੰਬੰਧਿਤ ਨੇ ਉਹਨਾਂ ਨੇ ਆ ਕੇ ਉਸ ਦੀ ਰਿਕਾਰਡਿੰਗ ਵੀ ਕੀਤੀ ਹੈ, ਔਰ ਜੇ ਸਾਨੂੰ ਉਸ ਦੀ ਉਹ DVD ਵਗੈਰਾ ਤਿਆਰ ਕਰਦੇ ਨੇ ਤੇ ਫਿਰ ਆਉਣ ਵਾਲੇ ਪੀਰੀਅਡ 'ਚ ਅਸੀਂ ਸ਼ੇਅਰ ਵੀ ਕਰ ਸਕਾਂਗੇ ਆਪਣੇ ਦਰਸ਼ਕਾਂ ਸਰੋਤਿਆਂ ਨਾਲ। ਸੋ ਕੁੱਲ ਮਿਲਾ ਕੇ ਸਾਡੀ ਵੀਕਐਂਡ ਦੀ ਹਾਲਾਂ ਸਾਡੇ ਵੈਲ ਵਿਸ਼ਰਸ ਜਿਨ੍ਹਾਂ ਨੇ ਥਰਸਡੇ ਫਰਾਈਡੇ ਸਾਡੀ ਆਵਾਜ਼ ਤੋਂ ਜਾਂ ਬੋਲਣ ਢੰਗ ਤੋਂ ਅੰਦਾਜ਼ਾ ਲਾਇਆ ਵੀ ਅਸੀਂ ਵੀ ਆਕੜ ਭੰਨ ਸਿੰਘ ਨਾਲ ਜੂਝ ਰਹੇ। ਔਰ ਜਦੋਂ ਮੈਂ ਆਕੜ ਭੰਨ ਸਿੰਘ ਕਿਹਾ ਤਾਂ ਇਹ ਪੁਰਾਤਨ ਸਿੰਘਾਂ ਦਾ ਬੁਖਾਰ ਦੇ ਲਈ ਜਾਂ ਜਦੋਂ ਸਰੀਰ ਢਿੱਲਾ ਹੁੰਦਾ ਉਹਨਾਂ ਦੀ ਟਰਮੀਨੋਲੋਜੀ ਸੀ ਆਕੜ ਭੰਨ ਸਿੰਘ। ਵੱਡੀਆਂ ਵੱਡੀਆਂ ਧੌਣਾਂ ਵਾਲੇ ਵੀ ਜਦੋਂ ਫਿਰ ਬੁਖਾਰ ਹੋਏ, ਖਾਂਸੀ ਹੋਏ, ਫਲੂ ਹੋਏ, ਆਕੜ ਭੰਨ ਦਿੰਦਾ ਹੈ। ਉਹਨਾਂ ਨੇ ਸਾਨੂੰ ਸ਼ੁਭ ਕਾਮਨਾਵਾਂ ਵੀ ਭੇਜੀਆਂ ਔਰ ਨਾਲ ਕਿਹਾ ਜੀ ਵੀਕਐਂਡ ਤੇ ਖੂਬ ਰੈਸਟ ਕਰਿਓ। ਅਸੀਂ ਆਪਣੇ ਰੈਸਟ ਦੀ ਕਹਾਣੀ ਸੁਣਾ ਦਿੱਤੀ ਹੈ ਕਿ ਵੀਕਐਂਡ ਦਾ ਰੈਸਟ ਸਾਡਾ ਇਵੇਂ ਰਿਹਾ। ਸੋ ਇਹ ਵੀਕਐਂਡ ਦੀ ਕਾਰਗੁਜ਼ਾਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ।